असलामुअलैकुम सज्जनों बेलियो तो मित्रों ਤੁਹਾਡਾ ਕੀ ਹਾਲ ਚਾਲ ਹੈ। ਉਮੀਦ ਹੈ ਸਾਰੇ ਠੀਕ ਠਾਕ ਹੋਣਗੇ, ਵਧੀਆ ਹੋਣਗੇ। ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਜਨਾਬ, ਅੱਜ ਲਹਿੰਦੇ ਤੇ ਚੜ੍ਹਦੇ ਪੰਜਾਬ ਦੀਆਂ ਗੱਲਾਂ ਜਿਹੜੀਆਂ ਨੇ ਬਹੁਤ ਜ਼ਿਆਦਾ ਸੱਚੀਆਂ ਹੋਣ ਲੱਗ ਪਈਆਂ। ਉਹਦੀ ਵਜ੍ਹਾ ਕੀ ਮੈਂ ਤੁਹਾਨੂੰ ਗੱਲ ਦੱਸਦਾ ਤੇ ਅੱਗੇ ਵਧਣ ਤੋਂ ਪਹਿਲੇ ਸਾਡੇ ਇਸ ਚੈਨਲ ਪੰਜਾਬੀ ਬਬਲ ਵਲੌਗ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ। ਜਨਾਬ, ਇੰਡੀਆ ਦੇ ਵਿੱਚ ਹੀ ਰਹਿਣ ਵਾਲੇ ਲੋਕਾਂ ਨੇ ਦਿਲ ਜਿੱਤ ਲਏ ਪਾਕਿਸਤਾਨੀਆਂ ਦੇ। ਉਹ ਕਿਵੇਂ, ਉਹ ਮੈਂ ਤੁਹਾਨੂੰ ਦੱਸਦਾ ਜਨਾਬ ਥੋੜੀ ਡਿਟੇਲ ਨਾਲ ਵੀ। ਤੇ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਕਿ ਇੰਡੀਆ ਕਹਿ ਰਿਹਾ ਕਿ ਅਸੀਂ ਜੰਗ ਕਰਨੀ, ਅਸੀਂ ਪਾਕਿਸਤਾਨ ਦਾ ਪਾਣੀ ਬੰਦ ਕਰ ਦੇਣਾ, ਅਸੀਂ ਇਹ ਕਰ ਦੇਣਾ, ਅਸੀਂ ਹਮਲਾ ਕਰਨਾ। ਕੁਛ ਵੀ ਨਹੀਂ ਕੀਤਾ ਅਲਹਮਦੁਲਿਲਾ, ਕਿਉਂਕਿ ਚਾਈਨਾ ਵਰਗੇ ਦੋਸਤ ਹੋਣ ਤੇ ਉਦੋਂ ਸਰਦਾਰ ਤੇ ਸਿੱਖ ਲੋਕ ਜਿਹੜੇ ਪਾਕਿਸਤਾਨ ਦੇ ਨਾਲ ਜਿਹੜਾ ਮੁਹੱਬਤ ਰੱਖਦੇ ਨੇ, ਇੰਨੀ ਜ਼ਿਆਦਾ ਮੁਹੱਬਤ, ਉਹਦਾ ਸਾਨੂੰ ਰਿਜ਼ਲਟ ਜਿਹੜਾ ਪੋਜ਼ੀਟਿਵ ਰਿਜ਼ਲਟ ਆ। ਅਸੀਂ ਜਦੋਂ ਵੀ ਆਉਂਦੇ ਨੇ ਅਸੀਂ ਤਾਂ ਉਹਨਾਂ ਦੀ ਜਿਹੜੀ ਖਿਦਮਤ ਕਰਦੇ ਹਾਂ, ਉਹ ਸਮਝ ਲਓ ਕਿ ਉਹ ਸਾਡੇ ਮਹਿਮਾਨ ਹੁੰਦੇ ਨੇ, ਉਹ ਫਰਜ਼ ਬਣਦਾ ਹੈ। ਲੇਕਿਨ ਜਿਹੜੀ ਉਹਨਾਂ ਨੇ ਜੰਗ ਦੇ ਹਵਾਲੇ ਨਾਲ ਜਿਹੜੀ ਪੇਸ਼ਕਦਮੀ ਕੀਤੀ ਹੈ, ਮੈਂ ਕਹਿੰਦਾ ਸਾਰੇ ਸਿੱਖ ਤੇ ਸਰਦਾਰ ਲੋਕ, ਚਾਹੇ ਉਹ ਇੰਡੀਆ 'ਚ ਨੇ, ਚਾਹੇ ਉਹ ਕੈਨੇਡਾ ਵਿੱਚ ਨੇ, ਉਹ USA 'ਚ ਨੇ, ਉਹ ਪਾਕਿਸਤਾਨ ਨੇ, ਜਿੱਥੇ ਵੀ ਨੇ, ਉਹ ਚੜ੍ਹਦੇ ਪੰਜਾਬ ਨੇ, ਉਹ ਲਹਿੰਦੇ ਪੰਜਾਬ ਪਾਕਿਸਤਾਨ ਦੇ ਵਿੱਚ ਨੇ, ਤੇ ਜਿਹੜੇ ਕੈਨੇਡਾ ਆਸਟ੍ਰੇਲੀਆ ਬੈਠੇ ਨੇ, ਉਹਨੇ ਸਾਰਿਆਂ ਨੇ ਦਿਲ ਜਿੱਤ ਲਏ। ਉਹਨਾਂ ਦੇ ਇੱਕ ਮੰਤਰੀ ਨੇ, ਇੱਕ ਬੰਦੇ ਨੇ ਉੱਥੇ ਉਹਨਾਂ ਦੀਆਂ ਅਸੈਂਬਲੀਆਂ 'ਚ ਬਹਿ ਕੇ ਗੱਲ ਕੀਤੀ ਕਿ ਖਬਰਦਾਰ, ਅਗਰ ਪਾਕਿਸਤਾਨ ਨਾਲ ਅਗਰ ਮੈਲੀ ਅੱਖ ਨਾਲ ਵੀ ਦੇਖਿਆ ਤੇ ਤੁਸੀਂ ਉਹਨਾਂ ਦੇ ਦੁਸ਼ਮਣ ਹੋਣਗੇ, ਅਸੀਂ ਉਹਨਾਂ ਦੇ ਨਾਲ ਖੜੇ ਹਾਂ। ਉਹਨਾਂ ਦਾ ਬਾਰਡਰ ਤੇ ਸਾਡਾ ਬਾਰਡਰ ਇੱਕੋ ਹੈਗਾ। ਯਕੀਨ ਕਰੋ ਕਿ ਇਹਨਾਂ ਲਫ਼ਜ਼ਾਂ ਨੇ, ਇਹਨਾਂ ਗੱਲਾਂ ਬਾਤਾਂ ਨੇ, ਅਸੀਂ ਅਕਸਰ ਕਹਿੰਦੇ ਹੁੰਦੇ ਨੇ ਕਿ ਸਰਦਾਰ ਤੇ ਸਿੱਖ ਲੋਕ ਜਦੋਂ ਵੀ ਗੁਰੂ ਨਾਨਕ ਤੇ ਆਉਂਦੇ ਨੇ, ਠੀਕ ਹੈ, ਨਨਕਾਣਾ ਸਾਹਿਬ ਆਉਂਦੇ ਨੇ, ਕਰਤਾਰਪੁਰ ਆਉਂਦੇ ਨੇ, ਤੇ ਉਹਨਾਂ ਦਾ ਪਾਕਿਸਤਾਨੀ ਲੋਕ ਤਾਂ ਦਿਲ ਦੀ ਚਾਹਤ ਨਾਲ ਵੈਲਕਮ ਕਰਦੇ ਨੇ, ਬੜੇ ਖੁਸ਼ ਹੁੰਦੇ ਨੇ ਉਹ ਜਦੋਂ ਇੱਥੇ ਆਉਂਦੇ ਨੇ। ਕਿ ਸਾਨੂੰ ਲੱਗਦਾ ਹੈ ਕਿ ਉੱਥੇ ਵਾਲਾ ਪੰਜਾਬ ਤੇ ਜਿਹੜਾ ਇੱਥੇ ਵਾਲਾ ਪੰਜਾਬ 'ਚ ਕੋਈ ਫਰਕ ਨਹੀਂ, ਸਿਰਫ ਇੱਕ ਬਾਰਡਰ ਜਿਹੜਾ ਨਾ, ਇੱਕ ਜਿਹੜੀ ਲਾਈਨ ਆ ਨਾ, ਉਹੀ ਕ੍ਰਾਸ ਕਰਨੀ ਹੈ ਤੇ ਅੱਗੇ ਸਾਰਾ ਕੁਝ ਰਹਿਣਾ ਨਾ, ਉਹ ਸਾਨੂੰ ਉਹੀ ਚਾਹਤ ਪੰਜਾਬ ਵਾਲੀ ਲੱਭਦੀ ਹੈ। ਤੇ ਅੱਜ ਉੱਥੇ ਦੇ ਪੰਜਾਬੀਆਂ ਨੇ, ਉੱਥੇ ਦੇ ਪੰਜਾਬ ਤੇ ਸਿੱਖ ਤੇ ਸਰਦਾਰ ਲੋਕਾਂ ਨੇ ਪਾਕਿਸਤਾਨ ਦੇ, ਜਦੋਂ ਦਾ ਮੋਦੀ ਨੇ ਪੈਗਾਮ ਜਾਰੀ ਕੀਤਾ ਕਿ ਅਸੀਂ ਪਾਕਿਸਤਾਨ ਨਾਲ ਜੰਗ ਕਰਾਂਗੇ, ਅਸੀਂ ਜਿਹੜਾ ਜਾਂ ਹਥਿਆਰ ਚੱਕ ਲਵਾਂਗੇ, ਅਸੀਂ ਪਤਾ ਨਹੀਂ ਕੀ ਕੁਛ ਮਿਜ਼ਾਈਲ ਚਲਾ ਦਾਂਗੇ, ਜੰਗੀ ਜਹਾਜ਼ ਚਲਾ ਦਾਂਗੇ, ਲੇਕਿਨ ਉਦੋਂ ਹੀ ਇਹਨੇ ਸਰਦਾਰ ਸਿੱਖ ਲੋਕਾਂ ਨੇ ਅਸੈਂਬਲੀ ਫੋਰਮ ਤੇ ਉਹਨਾਂ ਦੇ ਜਿੰਨੇ ਵੀ ਫਨਕਾਰ ਨੇ, ਸਾਡੇ ਸਿੱਖ ਬਰਾਦਰੀ ਦੇ ਜਿੰਨੇ ਵੀ ਮਸ਼ਹੂਰ ਚਾਹੇ ਦਿਲਜੀਤ ਜੋ ਦੋਸਾਂਝ ਹੈ, ਬਾਕੀ ਫਨਕਾਰ ਨੇ, ਬਾਕੀ ਕਮੇਡੀਅਨ ਨੇ, ਉਹਨਾਂ ਦੇ ਜਿੰਨੇ ਵੀ, ਤੇ ਕੁਛ ਅਸੈਂਬਲੀ ਫਾਰਮ ਤੇ ਵੀ ਉਹਨਾਂ ਦੇ ਕੁਛ ਲੋਕ ਜਿਹੜੇ ਨੇ ਨਾ, ਉਹ ਖੜੇ ਹੋ ਕੇ ਤਾਬੜਤੋੜ ਇੰਡੀਆ ਦੇ ਜਿਹੜੇ ਲੋਕ ਨੇ ਉਹਨਾਂ ਤੇ ਹਮਲੇ ਕਰਦੇ ਪਏ ਨੇ ਕਿ ਖਬਰਦਾਰ, ਅਸੀਂ ਸਰਦਾਰ ਤੇ ਸਿੱਖ ਲੋਕ ਜਿਹੜੇ ਆ ਨਾ, ਅਸੀਂ ਚਾਹੇ ਇੰਡੀਆ 'ਚ ਰਹਿੰਦੇ ਹਾਂ, ਲੇਕਿਨ ਅਸੀਂ ਸਾਥ ਸਿਰਫ ਪਾਕਿਸਤਾਨ ਦਾ ਦੇਵਾਂਗੇ। ਲਵ ਯੂ ਹੋ ਗਿਆ ਸਾਰੇ ਸਰਦਾਰੋ, ਸਿੱਖ ਭਾਈਓ, ਪਾਕਿਸਤਾਨ ਜ਼ਿੰਦਾਬਾਦ। ਤੇ ਅਸੀਂ ਖੜੇ ਆ ਆਪਣੇ ਪੰਜਾਬ ਦੇ ਲਹਿੰਦੇ ਪੰਜਾਬ ਪਾਕਿਸਤਾਨ 'ਚ, ਤੇ ਇੱਥੇ ਅਸੀਂ ਲਾਈਆਂ ਨੇ ਸਬਜ਼ੀਆਂ। ਤੇ ਸਬਜ਼ੀ ਕਿਹੜੀ ਲਾਈ ਹੋਈ ਹੈ, ਤੇ ਇਧਰੋਂ ਟਿਊਬਵੈਲ ਚੱਲਦਾ ਪਿਆ। ਦੇਖੋ ਜਨਾਬ, ਅਸੀਂ ਪਰਾਤਾਂ ਤੇ ਛੁਰੀਆਂ ਲੈ ਲਈਆਂ ਨੇ, ਤੇ ਇਹ ਦੇਖੋ ਜਨਾਬ, ਇਹ ਸੋਹਣੇ ਤੇ ਲਹਿਰੇ ਇਹ ਦੇਖੋ ਜੀ, ਇਹ ਕੱਦੂ ਸ਼ੱਦੂ ਅਸੀਂ ਲਾਏ ਹੋਏ ਨੇ, ਤੇ ਇਹ ਦੇਖੋ ਜਨਾਬ, ਇਹ ਤਿਆਰ ਹੋਏ ਪਏ ਨੇ ਫੁੱਲ, ਤੇ ਇਹਨਾਂ ਨੂੰ ਹੁਣ ਤੋੜਨਾ। ਘਰ ਦੀ ਫਰੈਸ਼ ਸਬਜ਼ੀ ਤੇ ਫਰੈਸ਼ ਚੀਜ਼ਾਂ, ਪੂਰਾ ਖੇਤ ਲਾਇਆ ਹੋਇਆ ਹੈ। ਕੁਛ ਮੰਡੀਆਂ ਨੂੰ ਭੇਜੀਦਾ ਤੇ ਕੁਛ ਜਿਹੜਾ ਘਰ ਦੀ ਸਬਜ਼ੀ ਵਾਸਤੇ। ਆ ਦੇਖੋ ਲਹਿਰੇ, ਤੇ ਕਿਆ ਹੀ ਬਾਤ ਹੈ ਇਹਨਾਂ ਦੀ, ਆਪਣੀ ਘਰ ਦੀ ਫਰੈਸ਼ ਸਬਜ਼ੀ ਹੋ, ਚੀਜ਼ਾਂ ਹੋਣ, ਤੇ ਫਿਰ ਮੈਂ ਕਹਿੰਦਾ ਮਜ਼ਾ ਆ ਜਾਂਦਾ, ਮਜ਼ਾ। ਤੇ ਅੱਜ ਲਹਿੰਦੇ ਪੰਜਾਬ ਪਾਕਿਸਤਾਨ ਦੇ ਵਿੱਚ ਗਰਮੀ ਕਾਫੀ ਹੈ। ਟਿਊਬਵੈਲ ਜਿਹੜੇ ਨਾ ਖੇਤਾਂ ਨੂੰ ਚੱਲਦੇ ਪਏ ਨੇ। ਆ ਦੇਖੋ ਟਿਊਬਵੈਲ ਚੱਲਦਾ ਪਿਆ ਹੈਗਾ, ਤੇ ਬੱਚੇ ਨਹਾ ਨੂੰ ਕੇ ਚਲੇ ਗਏ ਨੇ, ਕਿਉਂਕਿ ਦੁਪਹਿਰੇ ਦਾ ਟਾਈਮ ਹੈ, ਬੱਚੇ ਸਕੂਨ ਕਰਦੇ ਨੇ। ਤੇ ਅਸੀਂ ਜਿਹੜਾ ਨਾ ਖੇਤਾਂ 'ਚੋਂ ਸਬਜ਼ੀਆਂ ਲੈਣ ਆਏ ਹੋਏ ਨੇ, ਫਰੈਸ਼ ਸਬਜ਼ੀਆਂ। ਤੇ ਸਾਡੇ ਸਰਦਾਰ ਸਿੱਖ ਲੋਕ ਚੜ੍ਹਦੇ ਪੰਜਾਬ ਦੇ ਵੀ, ਉਹ ਬਹੁਤ ਜ਼ਿਆਦਾ ਸਬਜ਼ੀਆਂ ਕਾਸ਼ ਕਰਦੇ ਨੇ, ਬਹੁਤ ਜ਼ਿਆਦਾ ਫਸਲਾਂ ਲਾਉਂਦੇ ਨੇ। ਤੇ ਉਹਨਾਂ ਨੂੰ ਜਨਾਬ ਦਿਲਜੀਤ ਜੋ ਸਾਂਝਾ ਜਿਹੜਾ ਨਾ, ਉਹਦੀ ਹਮੇਸ਼ਾ ਜਿਹੜੀਆਂ ਨਾ ਪਾਕਿਸਤਾਨ ਵਾਸਤੇ, ਜਿਹੜੇ ਮੁਲਕ ਵੀ ਪਰਫੋਰਮੈਂਸ ਕਰਨ ਜਾਂਦਾ ਨੇ, ਕਹਿੰਦਾ ਹੈ ਕਿ ਪੰਜਾਬੀ ਬੋਲੀ ਸਾਨੂੰ ਤਾਂ ਉਹਦੇ ਨਾਲ ਬੜੀ ਮੁਹੱਬਤ ਹੈ। ਤੇ ਮੈਂ ਕਹਿੰਦਾ ਉਹਨਾਂ ਦੇ ਮੁਹੱਬਤ ਦੀ ਕੀ ਹੀ ਗੱਲਬਾਤ ਹੈ। ਇੱਧਰੋਂ ਜਨਾਬ ਇਹ ਦੇਖੋ ਫਰੈਸ਼ ਧਨੀਆ, ਇਹ ਕਿਆ ਬਾਤ ਹੈ ਜੀ। ਤੇ ਇੱਧਰ ਲਹਿਰੇ ਕੱਦੂ ਜਿਹੜੇ ਆ ਉਹ ਤੋੜ ਲਈਏ। ਇੱਧਰ ਮਿਰਚਾਂ ਵੀ ਲਾਈਆਂ ਹੋਈਆਂ ਨੇ,
ਤੇ ਸੁਭਾਨ ਅੱਲਾ ਜੀ। ਜਿਵੇਂ ਕਿ ਅਸੀਂ ਆਪਣੇ ਖੇਤਾਂ ਵਿੱਚ ਸਬਜ਼ੀ ਤੋੜਨ ਲਈ ਪਹੁੰਚੇ ਹੈਗੇ ਤੇ ਨਾਲ ਤੁਹਾਨੂੰ ਅਸੀਂ ਆਪਣੀ ਫਸਲ ਵੀ ਜਿਹੜੀ ਆ ਉਹ ਦਿਖਾ ਦਈਏ। ਇੱਧਰ ਧਨੀਆ, ਹਾ ਕਿਆ ਬਾਤ ਹੈ। ਤੇ ਕਿੰਨੀ ਖੂਬਸੂਰਤ ਜਗ੍ਹਾ ਤੇ ਬਣਾਇਆ ਦੀ ਜਨਾਬ। ਚਟਨੀ ਬਣਾਵਾਂਗੇ ਤੇ ਖਾਵਾਂਗੇ ਤੇ ਬਹੁਤ ਅੱਛੀ ਬਣਦੀ ਪੁਦੀਨਾ ਪਾ ਕੇ। ਤੇ ਇੱਧਰ ਜਨਾਬ ਜਿਹੜੀ ਮਕਈ ਲਾਈ ਸੀ, ਪਿੱਛੇ ਵੀਡੀਓ ਦੇਖਿਓ ਹੋਣੀਆਂ, ਇਹ ਦੇਖੋ ਮਾਸ਼ਾਅੱਲਾ ਰੌਣਕਾਂ ਲੱਗੀਆਂ ਪਈਆਂ ਨੇ ਤੇ ਬਹਾਰਾਂ ਲੱਗੀਆਂ ਪਈਆਂ ਨੇ। ਸਿੱਟਾ ਜਿਹੜਾ ਨਾ ਉਹ ਬੜਾ ਜ਼ਬਰਦਸਤ ਬਣ ਗਿਆ। ਦੇਖੋ ਇਹ ਕਿਆ ਹੀ ਬਾਤ ਹੈ, ਮੋਟਾ ਤਾਜ਼ਾ ਸਿੱਟਾ ਹੋ ਗਿਆ ਮਾਸ਼ਾਅੱਲਾ ਨਾਲ। ਕਿਉਂਕਿ ਇਹ ਮੱਕੀ ਜਿਹੜੀ ਹੈ ਇਹ ਗਰਮੀਆਂ ਦੇ ਵਿੱਚ ਕਿਸੇ ਟਾਈਮ 2 ਸਿੱਟੇ ਤਿਆਰ ਹੁੰਦੇ ਨੇ ਤੇ ਕਿਸੇ ਟਾਈਮ ਇੱਕੋ ਸਿੱਟਾ ਜਿਹੜਾ ਨਾ ਤਿਆਰ ਹੁੰਦਾ। ਤੇ ਆਹ ਦੇਖ ਲਓ ਮਾਸ਼ਾਅੱਲਾ ਨਾਲ ਇਹ ਰੌਣਕਾਂ ਜਿਹੜੀਆਂ ਨਾ ਲੱਗੀਆਂ ਪਈਆਂ ਹਰ ਪਾਸੇ, ਜਿਹੜੇ ਮਕਈ ਹੀ ਮਕਈ ਹੈ। ਅੱਛਾ ਮੈਂ ਤੁਹਾਨੂੰ ਇੱਕ ਗੌਰ ਦੀ ਗੱਲ ਦੱਸਾਂ, ਗੌਰ ਦੀ ਕੀ ਇੱਕ ਨੁਸਖਾ ਹੈ। ਇਹ ਜਿਹੜੇ ਵਾਲ ਨੇ ਨਾ ਇਹ ਛੱਲੀ ਦੇ ਉੱਤੇ, ਇਹਨਾਂ ਨੂੰ ਬੋਇਲ ਕਰਕੇ ਤੇ ਇਹਨਾਂ ਦਾ ਪਾਣੀ ਜਿਹੜਾ ਕੱਢ ਕੇ ਨਾ ਬੋਇਲ ਕਰਕੇ ਇਹਨੂੰ ਇਹ ਵਾਲਾਂ ਨੂੰ, ਇਹ ਵਾਲ ਨੇ ਸਮਝੋ ਉੱਤੇ ਨਾ ਇਹ ਵਾਲੇ, ਇਹ ਨਰਮ ਇਹ ਸ਼ਗੂਫੇ ਲੈ ਕੇ ਅਗਰ ਤੁਸੀਂ ਨਾ ਇਹਨੂੰ ਬੋਇਲ ਕਰੋ ਚੰਗੀ ਤਰ੍ਹਾਂ ਇਹਨੂੰ, ਤੇ ਵੱਡੀ ਤੋਂ ਵੱਡੀ ਪੱਥਰੀ ਵੀ ਜਿਹੜੀ ਹੈ ਨਾ ਉਹ ਵੀ ਟੁੱਟ ਕੇ ਜਿਹੜੀ ਹੈ ਨਾ ਇਹ ਬਾਹਰ ਨਿਕਲ ਆਏਗੀ। ਤੇ ਸਿੱਟੇ ਵੀ ਖਾਓ ਤੇ ਇਹਦਾ ਫਾਇਦਾ ਵੀ ਚੱਕੋ। ਤੇ ਅੱਲਾਹ ਤਾਲਾ ਨੇ ਕੋਈ ਚੀਜ਼ ਵੀ ਜਿਹੜੀ ਹੈ ਨਾ ਉਹ ਰਾਏਗਾਨ ਹੀ ਬਣਾਈ, ਸੁਭਾਨ ਅੱਲਾ। ਤੇ ਆਹ ਦੇਖੋ ਕਿਸੇ ਛੱਲੀ ਨੂੰ 2 ਸਿੱਟੇ ਲੱਗੇ ਨੇ ਮਾਸ਼ਾਅੱਲਾ, ਤੇ ਕਿਸੇ ਨੂੰ 1 ਲੱਗਿਆ ਤੇ ਬੜਾ ਚੋਖਾ ਤੇ ਬੜਾ ਡਾਢਾ ਲੱਗਿਆ ਇਹਨੇ। ਇਹ ਅੱਗੇ ਫਸਲ ਪੱਕ ਜਾਣੀ ਆ, ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਫਿਲਹਾਲ ਸਬਜ਼ੀਆਂ ਤੋੜ ਲਈਏ। ਸਕੂਨ ਚੈੱਕ ਕਰੋ, ਸੁਭਾਨ ਅੱਲਾ। ਧਨੀਆ ਅਸੀਂ ਵੱਢ ਲਿਆ ਤੇ ਕਟਾਈ ਕਰ ਲਈ ਆ, ਦੇਖੋ ਮਾਸ਼ਾਅੱਲਾ ਫਰੈਸ਼ ਧਨੀਆ। ਤੇ ਹੁਣ ਅਸੀਂ ਜਿਹੜੇ ਨਾ ਕੱਦੂ ਜਿਹੜੇ ਆ ਉਹ ਲੱਭਦੇ ਹੈਗੇ ਆ। ਲਓ ਜੀ ਅਲਹਮਦੁਲਿਲਾ ਬੜੀ ਮਿਹਨਤ ਤੋਂ ਬਾਅਦ ਆਪਾਂ ਸਬਜ਼ੀ ਜਿਹੜੀ ਆ ਨਾ ਤੋੜ ਲਈ, ਕੱਦੂ ਛੱਦੂ ਤੋੜ ਲਏ ਹੈਗੇ। ਫਰੈਸ਼ ਕੱਦੂ ਤੇ ਤਾਜ਼ਾ ਕੱਦੂ। ਤੇ ਪਿੰਡ ਦੀਆਂ ਇਹੀ ਤਾਂ ਮੌਜਾਂ ਨੇ, ਲਹਿੰਦੇ ਪੰਜਾਬ ਪਾਕਿਸਤਾਨ ਦੀਆਂ। ਆਪਣੀ ਸਬਜ਼ੀ, ਆਪਣਾ ਘਰ ਦਾ ਦੁੱਧ, ਆਪਣੀਆਂ ਸਾਰੀਆਂ ਚੀਜ਼ਾਂ ਤੇ ਅਸੀਂ ਕਹਿਲਾਉਂਦੇ ਆ ਪੇਂਡੂ ਜਨਾਬ। ਆ ਦੇਖੋ ਫਰੈਸ਼ ਸਬਜ਼ੀ ਲੈ ਕੇ ਜਾ ਰਹੇ ਘਰ ਪਕਾਉਣ ਵਾਸਤੇ। ਤੇ ਆਪਣੇ ਅਮਾਨ ਨਾਲ ਦੱਸਣਾ ਕਿ ਸ਼ਹਿਰ ਦਾ ਗੋਸ਼ਤ ਚਿਕਨ ਲਾਏ ਖਾਧਾ ਚੰਗਾ ਜਾਂ ਘਰ ਪੇਂਡੂ ਆਦੀ ਬਣਾਈ ਹੋਈ ਤੇ ਬੀਜੀ ਹੋਈ ਸਬਜ਼ੀ ਚੰਗੀ। ਸਬਜ਼ੀਆਂ ਤੋੜ ਲਈਆਂ, ਉਹ ਹਾਂਡੀ ਪੱਕਦੀ ਪਈ ਆ। ਤੇ ਇੱਧਰ ਮਾਲ ਸਾਡਾ ਮਾਸ਼ਾਅੱਲਾ ਰੈਸਟ ਕਰਦਾ ਪਿਆ। ਤੇ ਡੋਗੀ ਸਾਡਾ ਬਿਮਾਰ ਸੀਗਾ ਤੇ ਅਲਹਮਦੁਲਿਲਾ ਜਿਹੜਾ ਨਾ ਕੋਈ ਸੈੱਟ ਹੋਇਆ। ਇੱਧਰ ਡੋਗੀ ਦੇਖਣੇ ਜਾਣਾ, ਡੋਗੀ ਦੇਖਣਾ ਹੈ ਦੋਨੋਂ, ਉਹਨੇ ਕੱਟ ਲੈਣਾ। ਚਲੋ ਵਾਪਸੀ ਘਰ ਜਾਓ, ਚਲੋ ਸ਼ਾਬਾਸ਼। ਹਾਂ ਨਹੀਂ ਸ਼ਾਬਾਸ਼ ਨਾ ਕਰੋ, ਫਿਰ ਸ਼ਾਮਾਂ ਨੂੰ ਫਿਰ ਆਵਾਂਗੇ, ਦੁਪਹਿਰ ਦਾ ਟਾਈਮ ਹੈ। ਤੇ ਜਲਦੀ ਕਰੋ ਬਈ, ਇਹਨਾਂ ਨੂੰ ਬੱਕਰੀਆਂ ਨੂੰ ਖੋਲਣਾ, ਧੁੱਪ ਆ ਗਈ ਹੈ। ਪੱਟੇ ਛੱਟੇ ਲੈ ਆਉਂਦੇ ਨੇ ਉਹਨਾਂ ਤੱਕ, ਇਹਨਾਂ ਨੂੰ ਹਾਲੇ ਕਾਸ਼ਾ ਪਾਇਆ ਸੀ, ਇਹਨਾਂ ਨੇ ਖਾ ਲਿਆ। ਤੇ ਇੱਧਰ ਕਿਉਂਕਿ ਚਾਰਾ ਲੈ ਕੇ ਆਉਂਦਾ ਹੈਗਾ ਤੇ ਫਿਰ ਬੱਕਰੀਆਂ ਜਦੋਂ ਖੁੱਲ ਜਾਂਦੀਆਂ ਨੇ ਨਾ ਤੇ ਉਹ ਸਾਰਾ ਬਾਕੀ ਜਾਨਵਰਾਂ ਦਾ ਵੀ ਚਾਰਾ ਖਰਾਬ ਕਰ। ਇੱਧਰ ਦੇਖੋ ਮਾਸ਼ਾਅੱਲਾ ਤੋਹਫੇ, ਸਾਡਾ ਪਾਂਡਾ ਬੈੜਾ ਮਾਸ਼ਾਅੱਲਾ ਖੂਬਸੂਰਤ ਬੈੜਾ ਹੈਗਾ। ਤੇ ਚਲੋ ਦਿਖਾਣਾ ਤੁਹਾਨੂੰ ਪੈਂਡਾ ਬੈੜਾ। ਆ ਦੇਖੋ ਮਾਸ਼ਾਅੱਲਾ ਦੀ ਝਾਲਰ ਚੈੱਕ ਕਰੋ, ਇਹਦੀਆਂ ਅੱਖਾਂ ਚੈੱਕ ਕਰੋ ਵੀ ਮਾਸ਼ਾਅੱਲਾ ਇੱਕੋ ਦੀ ਕੀਮਤ ਲੱਗੀ ਹੈ। ਮਾਸ਼ਾਅੱਲਾ ਅੱਲਾ ਨਜ਼ਰੇ ਬਦ ਤੋਂ ਬਚਾਵੇ। ਤੇ ਤੁਹਾਨੂੰ ਦੱਸਣਾ ਇਹ ਦੋਨੇ ਪਾਂਡਾ ਬੈੜੇ ਦੀ ਜੋੜੀ ਹੈਗੀ, ਇਹ ਵੀ ਦੱਸਣਾ। ਤੇ ਇੱਧਰ ਵੀ ਇੱਕ ਲਾਲਾਂ ਦੀ ਜੋੜੀ ਬੈਠੀ ਹੈ, ਦੇਖੋ ਮਾਸ਼ਾਅੱਲਾ। ਇਹ ਗਾਂ ਸੂਈ ਹੈਗੀ ਹੈ ਕੁਝ ਦਿਨ ਪਹਿਲੇ। ਤੇ ਮਾਸ਼ਾਅੱਲਾ ਕਲਰ ਚੈੱਕ ਕਰੋ ਕਿੱਡਾ ਖੂਬਸੂਰਤ ਹੈਗਾ। ਤੇ ਐਵੇਂ ਦਾ ਇੱਕ ਦਾਣਾ ਵੀ ਨਿਕਲ ਆਵੇ ਨਾ ਤੇ ਐਵੇਂ ਸਮਝੋ ਕਿ ਤੁਹਾਡੀਆਂ ਸਾਲ ਦੀਆਂ ਰੋਟੀਆਂ ਅਲਹਮਦੁਲਿਲਾ ਨਾਲ ਲੱਗ ਜਾਂਦੀਆਂ ਨੇ। ਇਹ ਪਾਂਡਾ ਦੀ ਜੋੜੀ ਹੈ ਜਿਨ੍ਹਾਂ ਦਾ ਮਾਸ਼ਾਅੱਲਾ ਰੇਟ ਇਸ ਟਾਈਮ ਲੱਗ ਚੁੱਕਿਆ ਕੋਈ 18 ਦੇ ਕਰੀਬ ਦੋਨਾਂ ਦਾ, ਯਾਨੀ ਕਿ ਇੱਕ ਦਾ 10 ਲੱਖ ਇੱਕ ਦਾ 8 ਲੱਖ। ਤੇ ਹਾਲੇ ਦੇਖਦੇ ਹਾਂ ਕਿ ਇਹਨੂੰ ਕਿਦੋਂ ਸੇਲ ਕਰਨਾ ਹੈਗਾ, ਕਿਉਂਕਿ ਇਹਨਾਂ ਦਾ ਜਿਹੜਾ ਟੀਕਾ ਵੀ ਹੈ ਨਾ ਉਹ ਵੀ ਤਕਰੀਬਨ 25 ਤੋਂ 30 ਹਜ਼ਾਰ ਰੁਪਏ ਦਾ ਅਸੀਂ ਰਖਾਇਆ ਸੀ। ਤੇ ਸੀਮਨ ਅੱਛਾ ਹੋਵੇ ਤੇ ਸਾਰੀਆਂ ਚੀਜ਼ਾਂ ਅੱਛੀਆਂ ਹੋ ਜਾਂਦੀਆਂ। ਸੀਮਨ ਦਾ ਅੱਛਾ ਹੋਣਾ ਜਿਹੜਾ ਨਾ, ਜਦੋਂ ਤੁਸੀਂ ਟੀਕਾ ਰਖਾਣਾ ਨਾ ਉਹ ਅੱਛਾ ਕੁਆਲਿਟੀ ਦਾ ਹੋਵੇ, ਤੁਸੀਂ ਖਰਚਾ ਵੀ ਕਰਨਾ, ਸਾਰਾ ਕੁਝ ਕਰਨਾ। ਜੇ ਟੀਕਾ ਨਾ ਕੰਮ ਦਾ ਹੋਇਆ ਤੇ ਫਿਰ ਤੁਸੀਂ ਜਿੰਨੇ ਮਰਜ਼ੀ ਪੱਠੇ ਪਾਈ ਜਾਓ ਤੇ ਕੋਈ ਫਾਇਦਾ ਨਹੀਂ। ਇਹ ਦੇਖੋ ਨਾ ਹੁਣੀ ਇਹ ਬੱਚੀ ਸੂਈ ਹੈਗੀ, ਇਹਦਾ ਕਲਰ ਚੈੱਕ ਕਰੋ, ਸਾਰੀਆਂ ਚੀਜ਼ਾਂ ਚੈੱਕ ਕਰੋ। ਚੀਨਾ ਟਾਈਪ ਜ਼ਿਆਦਾ ਚਿੱਟਾ ਹੈ ਤੇ ਇਹ ਵੀ ਅੱਛਾ ਰੇਟ ਲੱਗੇਗਾ। ਕੁਛ ਮਾਲ ਹੁੰਦਾ ਕਿ ਬਹੁਤ ਜ਼ਿਆਦਾ ਕੀਮਤੀ ਹੁੰਦਾ। ਤੇ ਇਹ ਪਾਂਡਾ ਦੀ ਦੋਨੋਂ ਜੋੜੀ ਬੈਠੀ ਹੈ, ਲਾਲਾਂ ਦੀ ਜੋੜੀ ਬੈਠੀ ਹੈ ਜਿਹੜੀ ਕਿ ਬਹੁਤ ਹੀ ਜ਼ਿਆਦਾ ਕੀਮਤੀ ਹੈਗੀ ਮਾਸ਼ਾਅੱਲਾ। ਤੇ ਇਹ ਪਾਲੇ ਹੋਏ ਨੇ, ਇੱਧਰੋਂ ਮੱਝਾਂ ਬੈਠੀਆਂ ਨੇ ਛਾਂ ਦੇ ਥੱਲੇ। ਤੇ ਬੱਚੇ ਜਿਹੜੇ ਆ ਦੇਖੋ
ਬੱਚੇ ਵੀ ਇੰਜੋਏ ਕਰਦੇ ਪਏ ਨੇ। ਚਲੋ ਜੀ ਅਸੀਂ ਦੁਪਹਿਰ ਦੇ ਟਾਈਮ ਜਿਹੜਾ ਦਹੀਂ ਠੰਡਾ ਜਿਹੜਾ ਨਾ ਉਹ ਅਲਹਮਦੁਲਿਲਾ ਨਾਲ ਖਾਣ ਲੱਗੇ। ਦੁਪਹਿਰ ਦੇ ਟਾਈਮ ਸਲਾਦ, ਦਹੀਂ, ਹਲਕਾ ਠੰਡਾ ਪਾਣੀ, ਥੋੜ੍ਹਾ ਜਿਹਾ ਛਾਂ 'ਤੇ ਬਹਿਣਾ, ਇਹ ਬਹੁਤ ਅੱਛਾ ਮੁਫੀਦ ਹੈਗਾ ਤੁਹਾਡੀ ਸਿਹਤ ਵਾਸਤੇ। ਇਸ ਵਾਸਤੇ ਗਰਮੀ ਤੋਂ ਬਚੋ, ਫਾਇਦੇਮੰਦ ਚੀਜ਼ਾਂ ਖਾਓ ਜਿਹਨਾਂ ਕਿ ਤੁਹਾਨੂੰ ਗਰਮੀ ਨਾ ਕਰਨ, ਅਤੇ ਅੱਛੀਆਂ ਚੀਜ਼ਾਂ ਖਾਓ, ਆਪ ਵੀ ਖਾਓ ਅਤੇ ਆਪਣੇ ਬੱਚਿਆਂ ਨੂੰ ਵੀ ਖਿਲਾਓ। ਬੱਚੀ ਹੁਣ ਮੇਰੀ ਜਿਹੜੀ ਇਹ ਚਮਚ ਲੈ ਕੇ ਆਈ ਕਿ ਬਾਬਾ ਜੀ ਅਸੀਂ ਵੀ ਜਿਹੜਾ ਨਾ ਦਹੀਂ ਖਾਣਾ ਹੈ, ਅਤੇ ਖੁਦ ਜਿਹੜਾ ਨਾ ਉਹ ਦਹੀਂ ਖਾਣ ਲੱਗੀ ਹੈਗੀ ਹੈ। ਅਤੇ ਮਾਸ਼ਾਅੱਲਾ ਨਾਲ ਇਹ ਦੇਖੋ, ਬਿਸਮਿल्लाह रहमान रहीम।